मेरी गल सुनो, गल पता की है, या तो रमज़ान जड़ा ना रोज़े, या तो बंदा बहादरी ना रखे। बहादरी तो मुराद है नादरीन, अक्सर मैं 80% देखिया अपने इतने इर्द गिर्द कि इंज होंदा जिवें ना कोई अल्लाह माफ़ी देवे जाब जे च फसे ना, बस रह गए पेज च 28, बस रह गए 20, बस जो जान नहीं छड़ा रहे होंदे, बस रह गए 18। मतलब कि इन्ना इदा मैं तुहाडी नहीं गल कर रहा, मैं आम जनरल गल कर रहा कि बस रह गए 16, रह गए 15। यार तुसी मतलब किद्दां जिवें ना बंदा कहंदा कि यार जल्दी जल्दी मुक्कन, हालांकि बनता है कि यार सिर्फ 16 रह गए यार, कि जल्दी लंघ रहा। ये बहुत घट लोग ने ऐसे, कुछ 5-7%, नहीं तो वेख लो मतलब रोज़ा रखा होएगा तो हाँ बस यार अज किनवा हो गया वा, 8वां, बस रह गए 22 यार। मतलब दसो यार, इदां दी नहीं अल्लाह मियां नूं चाहिदी तुहाडा रोज़े, नहीं होना ही नहीं चाहिए जी। चुप करके आराम नाल रोजे रखो, पता भी ना लगे कि हाँ जी रोज़ा रखा होवे। बोलो भी घट यार, जिन्ना हुंदा घट। नहीं बड़ी अल्लाह माफ़ी देवे, बड़ियां गल्लां बणियां ने, क्योंकि साडी ऐसी कौम आ, ए जुगत ते कॉमेडी ये बना लेंदे ने कोई भी गल होए। बहरहाल ये है नाज़रीन, मैं जैनवन गल तुहानूं दस रहा कि छोटियां छोटियां गल्लां होंदियां ने, जिद्दां मैं कहना हुंदा कि तुसीं साडे जिहड़े भरा ने ना बहुत सारे साडे, ये शुक्र जदों अदा करदे ने ना मूँह विंगा करके ते शुक्र अदा करदे ने। मतलब कि तुसीं पुछो ना की हाल आ, ठीक है यार बस गुजर रही है, शुक्र है यार अल्लाह का। मतलब ए तुसीं हुण आडियो वीडियो चैक करना कि अल्फाज शुक्र वाले ने ते फेस जिहड़ा ओह नशुक्री वाला। अक्सर तुसीं देख लेना, कदी नहीं तुहानूं बहुत घੱਟ लोग होणगे कि अगर प्रॉब्लम घरां 'ਚ उत्ते सारिਆਂ ਦੀ ਹੁੰਦੀ ਜ਼ਿੰਦਗੀ 'ਚ ਕੋਈ ਨਾ ਕੋਈ, ਤੇ ਤੁਸੀਂ ਕਹੋ ਨਾ ਹਾਂ ਵੀ ਸੁਣਾ ਕੀ ਹਾਲ ਆ, ਸ਼ੁਕਰ ਯਾਰ ਅੱਲਾ ਦਾ ਬੜਾ ਕਰ, ਯਾਨੀ ਤੁਹਾਨੂੰ ਉਹਦੇ ਫੇਸ ਤੋਂ ਨਹੀਂ ਲੱਗੇਗਾ ਕਿ ਦਿਲੋਂ ਨਹੀਂ ਕੀ ਹਾਲ ਆ, ਉਹ ਠੀਕ ਹੈ ਯਾਰ ਗੁਜ਼ਰ ਰਹੀ, ਸ਼ੁਕਰ ਆ ਭਾਈ ਰੱਬ ਤੇ। ਮਤਲਬ ਇਹ ਐਕਸਪ੍ਰੈਸ਼ਨ ਬਾਡੀ ਲੈਂਗੁਏਜ ਜਿਹੜੀ ਆ ਉਹ ਨਾ ਸ਼ੁਕਰੀ ਵਾਲੀ ਤੇ ਅਲਫਾਜ਼ ਸ਼ੁਕਰ ਵਾਲੇ, ਤੇ ਉਹ ਇੰਨੀ ਕਰਕੇ ਇੰਨੀ ਨੇਕੀ ਕਰਕੇ ਤੇ ਅੱਲਾ ਨੂੰ ਐਵੇਂ ਕਿਸੇ ਵਜ੍ਹਾ ਤੋਂ ਅੱਲਾ ਨਾਰਾਜ਼ ਹੋ ਜੇ ਕਿ ਯਾਰ ਇਹ ਮੇਰੇ ਲਈ ਅਗਰ ਰੋਜ਼ਾ ਰੱਖ ਰਹੇ ਤੇ ਇਹਨਾਂ ਨੂੰ ਇਹ ਹੀ ਫਿਕਰ ਪਈ ਆ ਵੀ ਮਤਲਬ 26 ਰਹਿ ਗਏ, 25 ਰਹਿ ਗਏ, ਸ਼ੁਕਰ ਹੈ 24 ਰਹਿ ਗਏ, ਯਾਨੀ ਇਹ ਜਾਨ ਚੜਾ ਰਹੇ। ਹੁੰਦਾ ਨਹੀਂ ਇਸ ਤਰ੍ਹਾਂ ਹੁੰਦਾ ਕਿ ਯਾਰ ਇਹ ਜਾਨ ਚੜਾ ਰਹੇ, ਮਤਲਬ ਇਹਨਾਂ ਦੇ ਬੋਝ ਟੈਪ ਬਣਿਆ ਇਹਨਾਂ ਦੇ, ਤੇ ਉਹ ਕਿੱਦਾਂ ਕਬੂਲ ਹੋਏਗਾ ਰੋਜ਼ਾ? ਸਮਝ ਆ ਰਹੀ? ਮਜ਼ਾ ਤੇ ਤਾਂ ਨਾ ਕਿ ਵੀ ਉਹ ਇਬਾਦਤ ਉਹਦਾ ਹੀ ਮਜ਼ਾ ਵਾ ਕਿ ਤੁਸੀਂ ਦਿਲੋਂ ਜਾਨ ਨਾ ਕਰੋ, ਉਹਦੇ ਜੇ ਨਾ ਜ਼ਾਹਰ ਹੋਵੇ। ਯਾਰ ਮੈਂ 8 ਪੈਰਾ ਰੱਖਿਆ, ਮੈਂ ਦੱਸਿਆ ਮੇਰੇ ਤੋਂ ਜ਼ਾਹਰ ਹੋ ਰਿਹਾ ਵਾ। ਕਿੰਨਾ ਰੱਖਿਆ ਤੂੰ? ਉਸਾ ਜੀ ਸਵੇਰੇ ਅੱਖ ਨਹੀਂ ਸੀ ਖੁੱਲੀ, ਸਿਰਫ ਪਾਣੀ ਨਾਲ ਤੇ ਨਮਕ ਨਹੀਂ ਰੱਖ ਲਿਆ ਰੋਜ਼ਾ। ਅੱਖ ਤੇਰੀ ਹੁਣ ਵੀ ਨਹੀਂ ਖੁੱਲੀ? ਅੱਖ ਨਹੀਂ ਖੁੱਲੀ ਤੇ ਕਿੱਦਾਂ ਰੱਖ ਲਿਆ? ਐਟ ਦੀ ਸਪੌਟ ਯਾਨੀ ਕਿ ਅੱਖ ਖੁੱਲੀ ਨਹੀਂ, ਅਜ਼ਾਨਾਂ ਹੋਣ ਡਈਆਂ ਸੀਗੀਆਂ ਤੇ ਉਹ ਵੀ ਨੀਅਤ ਕਰ ਲਓ ਤੇ 8 ਪੈਰਾ ਹੋ ਜਾਂਦਾ। ਤੂੰ 8 ਪੈਰਾ ਰੱਖਿਆ? ਲਓ ਜੀ ਨਾਜ਼ਰੀਨ, ਹੁਣ ਗੱਲ ਇਹ ਹੈ ਕਿ ਕਿਉਂਕਿ ਅਸੀਂ ਸੋਚਿਆ ਕਿ ਯਾਰ ਰਮਜ਼ਾਨ 'ਚ ਅਸੀਂ ਇਹਨਾਂ ਨੇ ਮਸ਼ਵਰਾ ਕੀਤਾ ਕਿ ਰਮਜ਼ਾਨ ਦੇ ਵਿੱਚ ਕੀ ਕਰੀਏ ਕਾਮੇਡੀ ਪ੍ਰੋਗਰਾਮਾਂ ਦਾ ਔਰ ਇਹ ਉਹ। ਫਿਰ ਸਾਰਿਆਂ ਨੇ ਥੋੜ੍ਹੀ ਜਿਹੀ ਗੱਲਬਾਤ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ, ਇੱਕ ਤੇ ਕਰੋਨਾ, ਦੂਸਰਾ ਕੰਮਾਂ ਸ਼ਾਮਾਂ ਦੇ ਹਾਲਾਤ ਵੀ ਇਸ ਤਰ੍ਹਾਂ ਹੀ ਨੇ ਕੋਵਿਡ ਦੀ ਵਜ੍ਹਾ ਤੋਂ, ਤੀਸਰਾ ਇਹ ਹੈ ਕਿ ਅਗਰ ਅਸੀਂ ਵੀ ਕੋਈ ਲੋਕ ਖੁਸ਼ ਹੁੰਦੇ ਨੇ, ਥੋੜ੍ਹੀ ਬਹੁਤ ਗੱਲਬਾਤ ਕਰ ਲੈਂਦੇ ਨੇ ਲੋਕ ਹੱਸ ਲੈਂਦੇ ਨੇ ਸਾਡੇ ਪ੍ਰੋਗਰਾਮ 'ਤੇ ਫਿਰ ਰਮਜ਼ਾਨ ਆ ਗਿਆ, ਚਲੋ ਲੋਕ ਇਬਾਦਤ ਦਾ ਮਹੀਨਾ, ਤੇ ਅਸੀਂ ਇਹ ਪ੍ਰੋਗਰਾਮ, ਕਿਉਂਕਿ ਅਸੀਂ ਕਿਹੜਾ ਕੋਈ ਵਲਗਰ ਗੱਲ ਜਾਂ ਕੋਈ ਗਾਲਾਂ ਜਾਂ ਕੋਈ ਇਸ ਤਰ੍ਹਾਂ ਦੀ ਕਰਦੇ ਹਾਂ, ਤੇ ਅਗਰ ਤੁਸੀਂ ਦੇਖੋਗੇ ਪ੍ਰੋਗਰਾਮ ਅਸੀਂ ਕਾਮੇਡੀ ਉੱਦਾਂ ਹੀ ਆਪਣੀ ਕਰਦੇ ਰਵਾਂਗੇ ਤੇ ਉਹਦੇ ਨਾਲ ਇਹ ਹੈ ਕਿ ਜ਼ਰਾ ਤੁਹਾਡਾ ਟਾਈਮ ਅੱਛਾ ਲੰਘ ਜਾਇਆ ਕਰੇਗਾ। ਅਸੀਂ ਫਿਰ ਇਹ ਪ੍ਰੋਗਰਾਮ ਬਣਾਇਆ ਕਿ ਅਸੀਂ ਕਰਨਾ ਲਾਜ਼ਮੀ, ਔਰ ਉਹਦੇ 'ਚ ਇਹ ਆ ਕਿ ਕੋਈ ਐਸੀ ਵੈਸੀ ਗੱਲ ਨਹੀਂ। ਤੁਸੀਂ ਅਗਰ ਰੋਜ਼ਾ ਵੀ ਰੱਖਿਆ ਹੈ ਜਾਂ ਅਫਤਾਰੀ ਹੈ ਜਾਂ ਸਹਿਰੀ ਹੈ, ਤੁਸੀਂ ਪ੍ਰੋਗਰਾਮ ਦੇਖੋ, ਔਰ ਇਹ ਸਿਰਫ ਤੁਹਾਨੂੰ ਇਹ ਖੁਸ਼ ਕਰਨ ਲਈ ਕਿ ਤੁਹਾਡਾ ਟਾਈਮ ਅੱਛਾ ਲੰਘ ਜੇ, ਸਾਡਾ ਵੀ ਅੱਛਾ ਲੰਘ ਜੇ, ਤੁਹਾਡਾ ਵੀ ਅੱਛਾ ਲੰਘ ਜੇ। ਤੇ ਸ਼ਾਇਰੀ ਪਿਛਲੀ ਪ੍ਰੋਗਰਾਮ 'ਚ ਅਸੀਂ ਕੀਤੀ ਸੀ, ਲੋਕਾਂ ਨੇ ਬੜੀ ਪਸੰਦ ਕੀਤੀ ਸਾਰਿਆਂ ਦਾ। ਅੱਛਾ ਮੈਂ ਨਾ ਨਾਮ ਲਿਖ ਕੇ ਰੱਖੇ ਹੁੰਦੇ, ਜਿਹੜੇ ਕਮੈਂਟ ਆਉਂਦੇ ਨੇ ਨਾ, ਮੈਂ ਹਰ ਵਾਰੀ ਨਾਮ ਲਿਖ ਕੇ ਰੱਖਦਾ ਕਿ ਯਾਰ ਇਹ ਮੈਂ ਪੜ੍ਹਨੇ ਨੇ, ਜਿੱਦਾਂ ਕਿ ਆ ਮੇਰਾ ਰਹਿਣ ਦੇ, ਉਹਦੀ ਬੈਟਰੀ ਡਾਊਨ ਆ, ਰਹਿਣ ਦੇ, ਮੈਂ ਹਰ ਵਾਰੀ ਨਾ ਉਹ ਲਿਖ ਕੇ ਰੱਖਦਾ ਕਿ ਮੈਂ ਪੜ੍ਹਨੇ ਨੇ, ਪਰ ਉਹ ਯਾਦ ਨਹੀਂ ਰਹਿੰਦਾ। ਲੇਕਿਨ ਨੈਕਸਟ ਇਨਸ਼ਾਅੱਲਾ ਆਪਾਂ ਨਾ ਨਾਂ ਲੈ ਕੇ ਕੁਛ ਜਿਹੜੇ ਸਾਡੇ ਬੜੇ ਪਿਆਰ ਕਰਨ ਵਾਲੇ ਅੱਛੇ ਜਿਹੇ ਕਮੈਂਟਸ ਜਿਹੜੇ ਹੋਣਗੇ ਨਾ, ਉਹ ਆਪਾਂ ਪੜ੍ਹਿਆ ਵੀ ਕਰਾਂਗੇ। ਕੀ ਗੱਲ ਚੁੰਝ ਮਾਰਨੀ ਆ ਤੂੰ? ਥੋੜਾ ਪਿੱਛੇ ਆ ਹੋ ਕੇ ਬੈ ਸਿੱਧਾ। ਫਿਰ ਮੈਨੂੰ ਜਿਹੜੇ ਮੈਸੇजेस ਮਿਲੇ ਥੱਲੇ ਕਮੈਂਟਸ, ਉਹਨਾਂ 'ਚ ਲੋਕਾਂ ਨੇ ਕਿਹਾ ਜੀ ਕਿ ਅਸੀਂ ਕਿਹਾ ਸੀ ਨਾ ਕਿ ਤੁਸੀਂ ਦੱਸੋ ਅਸੀਂ ਕਿਤੇ ਸ਼ਾਇਰੀ ਕਰੀਏ ਤੇ ਕਿਹੜੀ ਚੀਜ਼ ਤੇ, ਤੇ ਕਈਆਂ ਨੇ ਕਿਹਾ ਕੰਪਿਊਟਰ ਤੇ, ਕਈਆਂ ਨੇ ਕਿਹਾ ਪਲ। ਅੱਛਾ ਜਿਹੜਾ ਕੰਮ ਕਰਦਾ ਸੀ ਉਹਨੇ ਉਹਦਾ ਹੀ ਦੱਸਿਆ, ਭਾਜੀ ਨਾਈਆਂ ਦੀ ਦੁਕਾਨ ਤੇ ਕਰੋ, ਨਾਈਆਂ ਦੀ ਦੁਕਾਨ ਤੇ। ਇੱਕ ਨੇ ਸੋਫਿਆਂ ਦਾ ਗਿਆ ਜੀ, ਸੋਫਿਆਂ ਦਾ, ਸੋਫੇ ਤੇ ਕੀ ਸ਼ਾਇਰੀ ਕਰਾਂਗੇ, ਲੇਕਿਨ ਉਹਦਾ ਕੰਮ ਸੀ, ਉਹ ਵਿਚਾਰੇ ਨੂੰ ਪਿਆਰ ਸੀ। ਅੱਛਾ ਹੁਣ ਗੱਲ ਇਹ ਹੈ ਕਿ ਸਾਨੂੰ ਵੀ ਤਾਂ ਪਤਾ ਹੋਵੇ ਨਾ, ਉਹਨੇ ਸੋਫਿਆਂ 'ਚ ਬਹੁਤ ਚੀਜ਼ਾਂ ਹੁੰਦੀਆਂ ਨੇ, ਸਪਰਿੰਗ, ਰੂ, ਸਲਾਈ, ਲੈਦਰ, ਢੋ, ਫਲਾਣਾ ਠੀਕੜਾ, ਪਾਵੇ, ਪਤਾ ਨਹੀਂ ਕੀ ਹੁੰਦਾ ਉਹਦੇ 'ਚ, ਉਹਦੇ ਅੰਦਰ ਪੂਰਾ। ਉਹ ਤੂੰ ਕੀ, ਉਹ ਯਾਰ ਉਹਨੂੰ ਅੱਗੇ ਰਹਿਣ ਦੇ, ਪੋਸ਼ਸ਼,
ठीक है ना, मिलने की तुम हाँ। कोशिश करना, मिलने की तुम कोशिश करना, वादा कभी ना करना। ਤੇ ਉਹ ਬੜੀਆਂ ਚੀਜ਼ਾਂ ਹੁੰਦੀਆਂ ਨੇ, ਲੇਕਿਨ ਸਾਨੂੰ ਨਹੀਂ ਨਾ ਪਤਾ, ਅਸੀਂ ਉੱਤੇ ਬੋਲਣਾ ਨਹੀਂ। ਹੁਣ ਅਸੀਂ ਕੰਪਿਊਟਰ ਤੇ ਸ਼ਾਇਦ ਹੋ ਜਾ ਇਹਨੂੰ ਗਾਂ ਕਰਿਓ ਯਾਰ ਤੈਨੂੰ ਕੀ ਤਕਲੀਫ ਆ? ਤੁਹਾਨੂੰ ਜ਼ਰਾ ਜਿੰਨਾ ਨਹੀਂ ਪਤਾ ਲੱਗਦਾ ਯਾਰ, ਉਸਤਾਦ ਹੋਰੀ ਸ਼ਾਇਰੀ ਕਰੀ ਜਾਣ ਡੇ ਹੈਗੇ ਨੇ ਤੇ ਤੁਸੀਂ ਉਧਰਲੀ ਸਾਈਡ ਤੇ ਆਣ ਹੀ ਨਹੀਂ ਦੇਂਦੇ। ਕਦੇ ਵਿੱਚ ਤੂੰ ਇੰਟਰਪਸ਼ਨ ਕਰੀ ਜਾ ਰਿਹਾ, ਕਦੇ ਮਿੱਠਾ ਕਰੀ ਜਾਣ ਡਿਆ ਵਾ। ਕਿੰਨੀ ਵਾਰੀ ਤੁਹਾਨੂੰ ਸਮਝਾਇਆ ਹੈਗਾ ਵਾ ਕਿ ਯਾਰ ਨਾਲ ਨਾਲ ਹੋ ਕੇ ਬੈਠੋ, ਯਾਨੀ ਕਿ ਸਹੀ ਤਰ੍ਹਾਂ ਬੈਠੋ ਯਾਰ। ਉਹਨਾਂ ਨੇ 2 ਵਾਰੀ ਟੇਕਾਂ ਕਰ ਲਈਆਂ ਗਈਆਂ ਤੁਹਾਡੀ ਵਜ੍ਹਾ ਤੋਂ। ਤੁਹਾਨੂੰ ਬਿਲਕੁਲ ਸਮਝ ਨਹੀਂ ਲੱਗਦੀ ਯਾਰ, ਇੰਨਾ ਅਰਸਾ ਹੋ ਗਿਆ ਤੁਹਾਨੂੰ ਯਾਨੀ ਕਿ ਕੰਮ ਕਰਦੇ ਆ। ਬਿਲਕੁਲ ਨਹੀਂ, ਲਾਈਟ ਤੇਰੇ ਮੂੰਹ ਤੇ ਵੱਜਣ ਡਈ, ਉਹਦੇ ਲਾਈਟ ਲੁਕਣ ਡਈ ਆ, ਉਧਰਲੀ ਲਾਈਟ ਤੇਰੀ ਆ। ਉਹਨਾਂ ਨੇ ਦੱਸਿਆ ਵੀ ਉਹ ਕੈਮਰਾ ਤੇਰਾ ਵਾ, ਉਹ ਕੈਮਰਾ ਇਹਨਾਂ ਦਾ, ਮਾਸਟਰ ਸਾਡੇ ਤੇ ਹੈਗਾ ਵਾ। ਫਿਰ ਤੁਸੀਂ ਬਾਤ ਨਹੀਂ ਆਂਡੇ, ਕਾਫੀ ਦੇਰ ਦੇ ਸਮਝਾਈ ਜਾਣਦੇ ਤੁਹਾਨੂੰ ਉਸਤਾਦ ਜੀ। ਹਰ ਟੇਕ ਤੇ ਤੁਹਾਨੂੰ ਸਮਝਾਉਣਾ, ਹਰ ਪ੍ਰੋਗਰਾਮ 'ਚ ਹੀ ਸਮਝਾਉਣਾ ਨੇ ਯਾਰ ਤੁਹਾਨੂੰ ਜ਼ਰਾ ਜਿੰਨਾ ਨਹੀਂ ਪਤਾ ਲੱਗਦਾ। ਜ਼ਰਾ ਜਿੰਨਾ ਬੱਸ ਕਰਦੇ, ਤੁਸੀਂ ਵੀ ਬੱਸ ਕਰੋ। ਜ਼ਰਾ ਜਿੰਨਾ ਨਹੀਂ ਤੁਹਾਨੂੰ ਪਤਾ ਲੱਗਦਾ ਯਾਰ, ਅਰਸਾ ਹੋ ਗਿਆ ਤੁਹਾਨੂੰ ਕੰਮ ਕਰਦਿਆਂ। ਹਰ ਪ੍ਰੋਗਰਾਮ 'ਚ ਤੁਹਾਨੂੰ ਸਮਝਾਉਣਾ ਵਾ, ਸਮਝਾਇਆ ਵਾ ਉਹ ਕੈਮਰਾ ਤੇਰਾ, ਉਹ ਲਾਈਟ ਉਹਦੀ, ਉਹ ਲਾਈਟ ਉਹਦੀ, ਉਹ ਕੈਮਰਾ ਉਹਦਾ ਵਾ, ਆਹ ਮਾਸਟਰ ਸਾਡਾ ਵਾ। ਫਿਰ ਤੁਸੀਂ ਨਹੀਂ ਬਾਤ ਆਉਂਦਾ ਹੈਗੇ। ਹਰ ਪ੍ਰੋਗਰਾਮ ਦੇ ਵਿੱਚ ਉਸਤਾਦ ਜੀ ਤੁਹਾਡੇ ਨਾਲ ਕੱਪਦੇ ਹੈਗੇ ਨੇ। ਤੈਨੂੰ ਪਤਾ ਨਹੀਂ ਕਿਹੜੀ ਮਸਲਾ, ਕਿਹੜੀ ਟੈਨਸ਼ਨ ਆ ਤੈਨੂੰ ਯਾਰ। ਬੜੀਆਂ ਜੁਗਤਾਂ ਜਿਹੜੀਆਂ ਵਾ ਤੈਨੂੰ, ਉਹ ਲੈਦਾ ਵਾ, ਤੂੰ ਲੈਦਾ ਮੈਂ। ਦਫ਼ਤਰ ਤੁਸੀਂ ਤੰਗ ਕਰੀ ਜਾਂਦੇ, ਉਧਰ ਵੀ ਤੰਗ ਕਰਨ ਦੇ ਉਸਤਾਦ ਜੀ। ਨਾ ਦਫ਼ਤਰ ਜੀਣ ਦਿੰਦੇ ਹੋ ਤੁਸੀਂ ਜ਼ਰਾ ਜਿੰਨਾ ਨਹੀਂ ਤੁਹਾਨੂੰ ਹਯਾ ਹੈਗਾ। ਕੋਈ ਸੀਨੀਅਰ ਆ, ਜੂਨੀਅਰ ਆ, ਕੋਈ ਮਸਲਾ ਵਾ, ਕਦੇ ਸੀ ਸਿਰਫ ਨਾਂ ਦੇ ਸੀਨੀਅਰ ਆ ਤੁਹਾਡੇ। ਅੱਛਾ ਯਾਰ ਚੱਲ ਮੇਰੀ ਗੱਲ ਸੁਣ, ਕਾਹਦੀ ਯਾਨੀ ਕਿ ਸ਼ਾਇਰੀ ਮੈਂ ਪਾਲ ਕੇ ਛੱਡ ਦੇਣੀ ਹੈਗੀ ਹੈ ਯਾਰ। ਉਸਤਾਦ ਜੀ ਉਹਨੇ ਕਿੰਨੀ ਵਾਰੀ ਕਿਹਾ ਇਹਨੂੰ, ਮਿੱਠੇ ਨੂੰ ਪਿੱਛੇ ਹੋ ਜਾ, ਉਧਰ ਹੋ ਜਾ, ਉਹ ਇੱਕ ਦੂਸਰੇ ਨੂੰ ਤੰਗ ਹੀ ਕਰੀ ਜਾਂਦੇ ਹੈਗੇ ਨੇ। ਜ਼ਰਾ ਜਿੰਨਾ ਨਹੀਂ ਤੁਹਾਨੂੰ ਪਤਾ ਲੱਗਦਾ ਹੈਗਾ ਯਾਰ। ਮੇਰੀ ਗੱਲ ਸੁਣ, ਪਹਿਲੇ ਸਾਰਾ ਸਮਝ ਕੇ ਆਇਆ ਕਰੋ ਯਾਰ। ਇੰਨਾ ਅਰਸਾ ਹੋ ਗਿਆ ਯਾਰ, ਚੰਗੀਆਂ ਤਲੀਮਾਂ, ਚੰਗਾ ਖਾਨਦਾਨ, ਸਾਰਾ ਕੁਝ ਠੀਕ, ਉਸ ਤੋਂ ਬਾਵਜੂਦ ਤੁਹਾਡਾ ਯਾਨੀ ਕਿ ਕੁੱਤਖਾਨਾ ਰਿਹਾ ਹੈਗਾ ਵਾ। ਯਾਰ ਕੋਈ ਗੱਲ ਨਹੀਂ ਉਸਤਾਦ ਜੀ, ਇਹਨਾਂ ਨੇ ਬਾਜ਼ ਹੀ ਨਹੀਂ ਆਣਾ ਹੈਗਾ। ਇਹਨਾਂ ਨੂੰ 70 ਵਾਰੀ ਸਮਝਾਇਆ ਉਸਤਾਦ ਜੀ। ਰਾਤ ਨੂੰ ਅੱਧਾ ਪੌਣਾ ਘੰਟਾ ਲਾ ਕੇ ਮੈਂ ਸਮਝਾਇਆ, ਫਰੀਦ ਭਾਈ ਨਾ ਕਰਿਆ ਕਰੋ, ਮਿੱਠੇ ਭਾਈ ਨਾ ਕਰਿਆ ਕਰੋ ਯਾਰ। ਸੋਹਣੀ ਨੇ ਇੰਨੀ ਯਾਨੀ ਕਿ ਐਫਰਟ ਕੀਤੀ, ਫਿਰ ਨਹੀਂ ਆਵਾਜ਼ ਆਂਡੇ ਹੈਗੇ ਨੇ ਉਸਤਾਦ ਜੀ। ਕਿੰਨਾ ਕੁ ਸਮਝਾਵਾਂ ਮੈਂ ਇਹਨਾਂ ਨੂੰ, ਕਿੰਨਾ ਕੁ ਮੈਂ ਇਹਨਾਂ ਦੀ ਵਜ੍ਹਾ ਤੋਂ ਉਸਤਾਦ ਜੀ ਮਰੀਜ਼ ਹੋ ਜਾਣਾ ਹੈਗਾ। ਮੇਰੇ ਦਿਲ ਤੇ ਦਰਦ ਹੁੰਦੀ, ਮੇਰੇ ਗੋਡਿਆਂ 'ਚ ਦਰਦ ਰਹਿੰਦੀ ਹੈਗੀ ਇਹਨਾਂ ਦੀ ਵਜ੍ਹਾ ਤੋਂ ਉਸਤਾਦ ਜੀ। ਇੰਨੀ ਟੈਨਸ਼ਨ ਦਿੰਦੇ ਹੈਗੇ ਨੇ। ਗੱਡੀ ਮੇਰੀ ਲੈ ਗਿਆ, ਗੱਡੀ ਲੈ ਕੇ ਪੈਟਰੋਲ ਸਾਰਾ ਖਤਮ ਕਰਕੇ ਲੈ ਆਇਆ। ਇਹ ਕਿਹੜਾ ਯਾਨੀ ਕਿ ਇਨਸਾਨੀਅਤ? ਤੇਰੀ ਗੱਡੀ ਉੱਥੇ ਲੱਗੀ, ਤੂੰ ਮੇਰੀ ਗੱਡੀ ਕਿਸ ਹਿਸਾਬ ਸਿਰ ਲੈ ਕੇ ਗਿਆ ਯਾਰ? ਉਹਦੀ ਨਵੀਂ ਹੈ ਨਾ। ਨਹੀਂ ਉਸਤਾਦ ਜੀ, ਨਵੀਂ ਤਾਂ ਮੇਰੀ ਪੁਰਾਣੀ ਹੈ ਉਸਤਾਦ ਜੀ। ਮੇਰੇ ਨਹੀਂ ਸਹੀ, ਮੈਂ ਨਹੀਂ ਪੈਟਰੋਲ, ਮੇਰੇ ਬੱਚੇ ਨਹੀਂ ਹੈਗੇ। ਸਾਰੀ ਸੈਲਰੀ ਯਾਨੀ ਕਿ ਮੇਰੀ ਹੁੰਦੀ ਹੈਗੀ। ਇਹਨਾਂ ਨੂੰ ਨਹੀਂ ਸੈਲਰੀਆਂ ਮਿਲਦੀਆਂ, ਆਪਣੀ ਸੈਲਰੀ ਦੇ ਵਿੱਚੋਂ ਲੈ ਆਣ, ਸਾਰਾ ਕੁਝ ਕਰਨ। ਮੇਰੀ ਜਦੋਂ ਮਰਜ਼ੀ ਸ਼ਾਇਦ ਯੂਜ਼ ਕਰ ਲੈਂਦੇ। ਮੈਂ ਅੱਜ ਤੱਕ ਨਹੀਂ ਗਿਆ, ਉਹ ਚੱਦਰ ਤੋਂ ਬਦੀਦ ਹੋ ਗਿਆ, ਟੋਪੀ ਤੋਂ ਬਦੀਦ ਹੋ ਗਿਆ, ਉਹ ਐਨਕ ਤੋਂ ਬਦੀਦ ਹੋ ਗਿਆ। ਚੱਲ ਕੋਈ ਗੱਲ, ਏਡੀ ਕਿਹੜੀ ਗੱਲ ਹੋ ਗਈ? ਮੇਰੀਆਂ ਵਾਸਕੜਾਂ ਨਹੀਂ ਤੁਸੀਂ ਯੂਜ਼ ਕਰਦੇ ਰਹੇ, ਮੇਰੀ ਸਾਰੀ ਪ੍ਰੋਪਸ ਨਹੀਂ ਤੁਸੀਂ ਯੂਜ਼ ਕਰਦੇ ਰਹੇ, ਕਦੇ ਫਰਕ ਨਹੀਂ ਕੀਤਾ ਤੁਹਾਡੇ ਨਾਲ। ਭਰਾਵਾਂ ਤਰ੍ਹਾਂ ਤੁਹਾਨੂੰ ਸਮਝਿਆ ਵਾ। ਅੱਛਾ ਚੱਲ ਠੀਕ ਹੈ। ਜਦੋਂ ਵੀ ਤੁਸੀਂ ਘਰ ਆਏ ਹੋ, ਕਿਸੇ ਚੀਜ਼ ਦੀ ਕਮੀ ਰਹੀ ਹੋਵੇ ਦੱਸ, ਖਾਣ ਪੀਣ ਦੇ ਵਿੱਚ ਕੋਈ ਯਾਨੀ ਕਿ ਆਪਣੀ ਭਰਜਾਈ ਨੂੰ ਤੁਸੀਂ ਕਿਹਾ ਭਾਬੀ ਜੀ ਖਾਣਾ ਹੈ ਇਹ ਉਹ, ਉਹਨੇ ਕਦੇ ਨਾ ਕੀਤੀ ਹੋਵੇ? ਮੈਂ ਕਈ ਵਾਰੀ ਕਿਹਾ ਚਾਹ ਬਣਾ ਦਿਓ ਭਾਬੀ, ਬਾਜੀ ਰੋਟੀ ਪਕਾ ਦੇ ਬਾਜੀ, ਉਸੇ ਟਾਈਮ ਕਰ ਲਵੋ ਸ਼ੁਰੂ ਸਰਕਾਰ ਤੁਸੀਂ ਵੀ। ਹਾਂਜੀ ਅੱਛਾ ਯਾਰ, ਹੁਣ ਪਤਾ ਕੀ ਗੱਲ ਹੈ, ਸਾਰਾ ਰਹਿਣ ਦੇ ਤੂੰ ਇਹ ਸਾਰਾ ਤੇਰੀ ਵਜ੍ਹਾ ਤੋਂ ਬੇੜਾ ਗਰਕ ਹੋਇਆ। ਮੈਂ ਉਸਤਾਦ ਜੀ ਕੀ ਕਿਹਾ ਵਾ? ਇਹਨਾਂ ਹਟਣਾ ਹੀ ਨਹੀਂ, ਹਟਣਾ ਹੀ ਨਹੀਂ, ਫੇਰ ਅੱਗੋਂ ਵੇਲਾ ਹਟਣਾ ਹੀ ਨਹੀਂ। ਤੂੰ ਫਰੀਦ ਹਟਣਾ ਹੀ ਨਹੀਂ। ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋ ਤੁਸੀਂ। ਕਿਹਾ ਕੀ ਤੁਹਾਨੂੰ? ਤੂੰ ਕਹਿ ਕੀ ਸਕਦਾ ਮੈਨੂੰ? ਤੂੰ ਕਹਿ ਕੀ ਸਕਦਾ ਮੈਨੂੰ? ਇਹਦਾ ਹਯਾ ਕਰਨ ਲਿਆ ਤੇਰਾ ਹਯਾ ਤੂੰ ਨਾ ਕਰ ਹਯਾ। ਇਹ ਨਹੀਂ ਮੈਨੂੰ ਹਯਾ ਚਾਹੀਦਾ ਤੁਹਾਡਾ। ਸ਼ਹਿਰਾ ਬਾਹਰ ਹੋਏਗਾ ਸਾਰਾ ਹੀ, ਆਇਆ ਬਾਹਰ। ਉਹਨੇ ਨਹੀਂ ਠਹਿਰ ਜਾ, ਸ਼ਹਿਰਾ ਸਾਰੇ ਬਾਹਰ ਹੋਏ। ਤੂੰ ਬਾਹਰ ਆ ਜਾ, ਮੈਂ ਅੱਲਾ ਨੂੰ ਰਾਜ਼ੀ ਕਰਨ ਵਾਸਤੇ ਰੋਜ਼ਾ ਰੱਖਿਆ। ਯਾਰ ਉਹਨੇ ਵੀ ਅੱਲਾ ਨੂੰ ਰਾਜ਼ੀ ਕਰਨਾ, ਉਹਨੇ ਕਿਹੜਾ ਮੁੱਦੂ ਸੁੱਦੇ ਵਾਲੇ ਨੂੰ ਕਰਨਾ ਵਾ? ਉਸਤਾਦ ਜੀ ਕਿਨੂੰ? ਆ ਮੁੱਦੂ ਸੁੱਦੇ ਵਾਲਾ ਨਹੀਂ ਜਿਹੜਾ ਇੰਡੀਆ ਦਾ ਸਿੰਗਰ, ਉਹ ਸਿੱਧੂ ਮੂਸੇ ਵਾਲਾ ਉਸਤਾਦ ਜੀ। ਸਿੱਧੂ ਮੂਸੇ ਵਾਲਾ ਵਾ। ਅੱਛਾ ਮੂਸੇ ਵਾਲਾ, ਅੱਛਾ ਮੂਸੇ ਦੇ ਕੇ ਜੇ ਕਹਿ ਲਾ ਦਈਏ ਨਾਲ ਮੂਸੇ ਕਹਿ, ਆਹੋ ਸਿੱਧੂ ਮੂਸੇ ਵਾਲਾ। ਅੱਛਾ ਮੇਰਾ ਖੂਨ ਉਸਤਾਦ ਜੀ ਖੋਲਣ ਲੱਗ ਪਿਆ। ਯਾਰ ਤੂੰ ਜੋ ਕਰਨਾ ਕਰ ਲੈ, ਫਿਰ ਉਹੀ ਗੱਲ ਕਰਨ ਡਿਆ। ਤੂੰ ਖਬਰੇ ਮਿੱਠੇ, ਮੈਂ ਤੈਨੂੰ ਪਹਿਲੇ ਵੀ ਕਿਹਾ ਵਾ ਕਿ ਮੈਂ ਹੋਰ ਟਾਈਪ ਦਾ ਬੰਦਾ ਵਾਂ ਯਾਰ। ਨਾ ਮੈਂ ਕਿਹਾ ਵਾ ਤੈਨੂੰ, ਮੈਂ ਜੈਨਮਨ ਕਿਹਾ ਵਾ। ਹਰ ਪ੍ਰੋਗਰਾਮ ਚ ਉਸਤਾਦ ਜੀ ਇਹਨਾਂ ਨੇ ਮੈਨੂੰ ਖਿਆਣਾ ਹੁੰਦਾ। ਮੈਂ ਮਜ਼ਾਕ ਆ ਇਹਨਾਂ ਦਾ। ਉਹ ਯਾਰ ਬੱਸ ਕਰ ਦੇ। ਨਹੀਂ ਤੁਹਾਡਾ ਮੈਂ ਮਜ਼ਾਕ ਆ। ਉਹਨੇ ਅੱਠ ਪੈਰਾ ਰੱਖਿਆ ਯਾਰ, 8 ਪੈਰਾ ਰੱਖ। ਨਹੀਂ ਮਜ਼ਾਕ ਆ ਮੈਂ ਤੁਹਾਡਾ। 8 ਪੈਰਾ ਰੱਖਿਆ। ਹਰ ਪ੍ਰੋਗਰਾਮ 'ਚ ਤੁਸੀਂ ਮੈਨੂੰ ਖਿਆਣਾ ਹੁੰਦਾ। ਬਾਹਰ ਆ ਤੂੰ ਬਾਹਰ ਕੀ ਇੱਥੇ ਗੱਲ ਕਰਨੀ? ਇਹ ਵੇਖੋ ਉਸਤਾਦ ਜੀ ਅੱਗੋਂ ਮੈਨੂੰ ਇੰਜ ਤਣੀਆਂ ਲਾਉਂਦੇ ਨੇ। ਤੁਸੀਂ ਰੋਜ਼ਾ ਤੁਸੀਂ ਰੱਖਿਆ ਰੋਜ਼ਾ? ਹਾਂਜੀ ਅਲਹਮਦੁਲਿਲਾ, ਅਸੀਂ ਤਾਂ ਰੱਖਿਆ ਤੇ ਤਾਈਆਂ ਤਾਂ ਚੁੱਪ ਕਰਕੇ ਸੁਣਨ ਦੇ। ਮੈਂ ਵੀ ਰੱਖਿਆ ਉਸਤਾਦ ਜੀ। ਯਾਰ ਮੇਰੀ ਗੱਲ ਸੁਣ, ਇਹ ਕਿਹੜਾ ਤਰੀਕਾ ਰੋਜ਼ਾ ਦਾ? ਬਸ ਰੋਜ਼ਾ ਰੱਖ ਕੇ, ਮੇਰੀ ਗੱਲ ਸੁਣੋ, ਰੋਜ਼ਾ ਰੱਖ ਕੇ ਜਿਹੜੇ ਤੁਸੀਂ ਅਲਫਾਜ਼ ਬੋਲਦੇ ਹੋ, ਜਿਹੜਾ ਤੁਸੀਂ ਉੱਚੀ ਨਹੀਂ, ਹਰ ਚੀਜ਼ ਦਾ ਰੋਜ਼ਾ ਹੁੰਦਾ, ਜ਼ੁਬਾਨ ਦਾ ਵੀ ਰੋਜ਼ਾ ਹੁੰਦਾ। ਤੇ ਮੈਂ ਇਹਨਾਂ ਨੂੰ ਉਸਤਾਦ ਜੀ ਭਰਾ ਸਮਝਦਾ। ਲੱਗਦਾ ਜ਼ਿੰਦਗੀ 'ਚ ਨਹੀਂ ਰੋਜ਼ਾ। ਉਸਤਾਦ ਜੀ ਤੇਰੇ ਬੱਚਿਆਂ ਦਾ ਖਿਆਲ ਆ ਮੈਨੂੰ, ਸਿਰਫ ਤੇਰੇ ਬੱਚਿਆਂ ਦਾ। ਸਾਡੇ ਬੱਚਿਆਂ ਦਾ ਖਿਆਲ ਆ, ਇਹਦੇ ਬੱਚਿਆਂ ਦਾ ਖਿਆਲ ਆ। ਤੇਰੀ ਬੇਗਮ ਦਾ, ਸਾਡੀ ਭੈਣ ਜਿਹੜੀ, ਉਹਦਾ ਮੈਨੂੰ ਖਿਆਲ ਆ। ਨਹੀਂ ਤੇ ਹੁਣ ਮੈਂ ਯਕੀਨ ਮੈਂ ਤੇਰੇ 4 ਪੀਸ ਤੇਰੀ ਬੌਨਲੈਸ ਬਣਾ ਦੇਣੀ ਸੀ ਮੈਂ ਉਹਨੂੰ।
ਯਾਰ ਰੋਜ਼ੇ ਰੱਖੇ ਕੀ ਇਹ ਕਿਹੜੇ ਰੋਜ਼ੇ ਤੁਸੀਂ ਰੱਖੇ? ਯਾਰ ਬਾਗੜ ਅਸੀਂ ਬਿਲਾ ਜਿਹਾ। ਉਸਤਾਦ ਜੀ ਵਾਕਈ ਰੋਜ਼ੇ ਦੇ ਵਿੱਚ ਬਿਲਕੁਲ ਆਰਾਮ ਨਾਲ ਸਕੂਨ ਨਾਲ ਬੋਲਣਾ ਚਾਹੀਦਾ, ਮਿੱਠੇ ਚੁੱਪ ਕਰ। ਤੂੰ ਬਾਹਰ ਆ ਜਾ, ਬਾਹਰ ਆ। ਬਾਹਰ ਕੀ ਆ? ਬਾਹਰ ਕੀ ਆ? ਬਾਰਿਸ਼ ਹੋਣ ਦੀ ਕਹਿੰਦਾ ਮੌਸਮ ਚੰਗਾ ਇੰਜੋਏ ਕਰਦੇ ਇਸ ਬਾਹਰ ਕੀ ਆ? ਬਾਹਰ ਮੋਟਰਸਾਈਕਲਾਂ ਖੜੀਆਂ ਨੇ, ਕਹਿੰਦਾ ਆਦਰਾ ਉਹਦੇ ਲੱਗ ਲਿਆ। ਉਸਤਾਦ ਜੀ ਵੇਖ ਲਓ ਹੁੱਜਤਾਂ ਕਰਦੇ ਓ ਯਾਰ! ਜੀ ਵੇਖੋ ਜ਼ਰਾ, ਓ ਯਾਰ ਚੁੱਪ ਬਸ ਯਾਰ। ਹਰ ਪ੍ਰੋਗਰਾਮ 'ਚ ਇਹਨਾਂ ਦੀ ਕੋਸ਼ਿਸ਼ ਹੈ ਕਿ ਲੜਾਈ ਹੋਵੇ, ਅੱਗੋਂ ਮੈਨੂੰ ਕਹਿੰਦੇ ਨੇ ਬਾਹਰ ਆ ਬਾਹਰ ਆ। ਇਹ ਕਿਹੜੀ ਗੱਲ ਹੋਈ? ਉਹਦਾ ਕਹਿਣ ਦਾ ਮਤਲਬ ਬਾਹਰ ਆ ਇਫਤਾਰੀ ਦਾ ਟਾਈਮ ਰੋਜ਼ਾ ਖੋਲ ਲਈਏ। ਅੱਛਾ ਯਾਰ ਸੁਣੋ, ਰੋਜ਼ੇ 'ਚ ਅਖਲਾਕੀਆਤ ਨੂੰ ਮੱਦੇਨਜ਼ਰ ਰੱਖੋ ਯਾਰ। ਉਹ ਬਹੁਤ ਸੋਹਣਾ ਮਤਲਬ ਬਾਹਰ ਆ ਕਿਨੇ ਕਿਹਾ ਮੱਦੇਨਜ਼ਰ ਰੱਖਿਆ। ਅੱਧਾ ਪੌਣਾ ਘੰਟਾ ਪ੍ਰੋਗਰਾਮ ਲੇਟ ਕਰਤਾ ਵਾ ਚਲੋ ਜੀ ਸ਼ੁਰੂ ਕਰੋ। ਕਿੰਨੇ ਇਹਨਾਂ ਨੇ। ਫੈਸਲ ਤੂੰ ਮੇਰੀ ਗੱਲ ਸੁਣ, ਤੈਨੂੰ ਉਸਤਾਦ ਜੀ ਜਦੋਂ ਉਹ ਅੱਖਾਂ ਕੱਢਣ ਡਿਆ ਮੈਨੂੰ ਮਿੱਠਾ। ਕੌਣ? ਓਏ ਉਹ ਕੱਢਣ ਨਹੀਂ ਤੇ ਉਹਨੇ ਐਨਕ ਥੱਲੇ ਲਾਈ, ਉਹਦੀ ਮਜਬੂਰੀ ਆ ਇੰਜ ਵੇਖਣਾ। ਹੁਣ ਸ਼ਾਇਰੀ ਸ਼ੁਰੂ ਕਰੀਏ ਕਿ ਨਾ? ਸਾਡੇ ਛਾਪਰ ਵਰਗਾ ਮੂੰਹ ਐ ਨਾ ਕਰਕੇ ਦਿਖਾ ਮੈਨੂੰ। 200 ਸੀਸੀ ਚੂਹੀ ਹੁੰਦੀ ਹੈ, ਸਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਸੁਣਾਉਣੀਆਂ ਇੱਥੇ। ਅੰਦਰ ਵਾਲੀ ਜੇਬ 'ਚ ਬੰਬ ਪਾਇਆ ਹੁੰਦਾ, ਕੈਸੇ ਨੈਣ ਅੱਛਾ ਮਾਫੀ ਦੇਵੇ। ਹਾਂ ਲਾਸ ਐਂਜਲਸ ਦਾ ਮਲੰਗ ਹੁੰਦਾ ਸੀ, ਤੈਨੂੰ ਕੁਝ ਕਿਹਾ ਉਦੋਂ ਦਾ? ਨਕਾਹ ਖਾਨੇ ਬੁਰਖਾ ਪਾਇਆ ਹੁੰਦਾ, ਕੋਈ ਆਪ ਗੱਲ ਕਰੀ ਦਿੰਦੀ ਦੇਖੀ ਹੁੰਦਾ। ਫੈਸਲ ਅੱਜ ਤੂੰ ਵੀ ਦੱਸ ਇਹਨਾਂ ਨੂੰ ਵੀ ਤੂੰ ਵੀ ਆਰਟਿਸਟ ਆ, ਤੁਸੀਂ ਏਡੀ ਜੁਗਤ ਬਾਅਦ। ਫੈਸਲ ਚਲੋ ਮਾਰੋ ਜੁਗਤਾਂ, ਤੁਹਾਨੂੰ ਮੈਂ ਦੱਸਦਾ। ਉਹ ਜਾ ਚੱਲ ਜਾ, ਸੁੰਡ ਵਾਲਾ ਕੁੱਕੜ ਹੁੰਦਾ ਤੈਨੂੰ, ਅਸੀਂ ਉਦੋਂ ਤੇ ਚੁੱਪ ਕਰਕੇ ਵੇਖਣ ਨੇ। ਉਹ ਘਰੇਲੂ ਦੁੰਬਾ ਹੁੰਦਾ ਓਏ। ਫੈਸਲ ਉਹਦਾ ਮੂੰਹ ਵੇਖ ਲਓ, 1.5 ਲੀਟਰ ਦੀ ਬੋਤਲ ਹੁੰਦੀ। ਹਾਂ ਦੇਖਿਆ, ਆਇਆ ਜਵਾਬ। ਓਏ ਕਲਗੀ ਵਾਲਾ ਸੱਪ ਹੁੰਦਾ, ਆਰਾਮ ਕਰ, ਮੈਂ ਤੈਨੂੰ ਓਏ। ਕਹਿੰਦਾ। ਓਏ ਗਾਨੀ ਵਾਲਾ ਕੈਂਗਰੂ ਹੁੰਦਾ, ਕੋਈ ਆਪ ਹੀ ਆ ਕਰ। ਖੁਸਰੇ ਨੇ ਗੜਾਸਾ ਫਰਿਆ ਹੁੰਦਾ। ਆ ਜੀਓ ਫੈਸਲ, ਆ ਜੀਓ ਫੈਸਲ। ਥੜੇ ਤੇ ਮਾਈ ਸੁੱਤੀ ਹੁੰਦੀ। ਓਏ ਓਏ ਚਮਚੜਕ ਦਾ ਪਹੁੰਚਾ ਪਾਟਾ ਹੁੰਦਾ। ਦਾਦੀ ਨੇ ਖਤ ਕਰਾਇਆ ਹੁੰਦਾ, ਕੋਈ ਆਪ ਦੇਖੀ। ਆ ਪਿੱਕੀ ਪਿੱਕੀ ਪਿੱਕੀ। ਓਏ ਪੁਲਿਸ ਵਾਲੇ ਦੀ ਬਾਂਦਰੀ ਹੁੰਦੀ। ਓਏ ਦਾਦੇ ਨੇ ਸੁਰਖੀ ਲਾਈ ਹੁੰਦੀ ਪਿੱਕੀ ਹਟ ਪਿੱਕੀ ਜਾ। ਪਿੱਕੀ ਪਿੱਕੀ ਇੱਕੋ ਸੀਟ ਵਾਲੀ ਬੱਸ ਹੁੰਦੀ। ਪਿੱਕੀ ਪਿੱਕੀ ਪਿੱਕੀ। ਓਏ 72 ਸੀਟੀ ਰੱਖਿਆ ਹੁੰਦਾ ਵਾ। ਓਏ ਐਰੋਪਲੇਨ ਲੋਡਰ ਹੁੰਦਾ। ਆ ਪਿੱਕੀ ਪਿੱਕੀ। ਹੁਣ ਤਾਂ ਮੈਂ ਕੀਤੀ ਨਹੀਂ। ਤੂੰ ਕਰਨੀ ਪਿੱਕੀ ਸੀ, ਬਹੁਤ ਸੀ। ਟਾਈਮ ਬਚਾਇਆ। ਪਿੱਕੀ 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 ਛੱਤ ਵਾਲੇ ਪੱਖੇ ਪਿੱਕੀ ਨਾਲ ਪਿੱਕੀ ਜੁਗਤਾਂ ਦਾ ਕੀ ਕਰੇਗਾ? ਪਿੱਕੀ ਪਿੱਕੀ ਜੁਗਤਾਂ ਦਾ ਕੀ ਕਰੇਗਾ? ਜੁਗਤਾਂ ਦਾ ਪਿੱਕੀ ਪਿੱਕੀ ਕੀ ਕਰੇਗਾ? ਪਿੱਕੀ ਪਿੱਕੀ ਛੱਤ ਵਾਲੇ ਪੱਖੇ ਨਾਲ ਲੱਸੀ ਲੁੜਕੀ ਹੁੰਦੀ। ਜੁਗਤ ਕਰੋ ਕਰੋ। ਓਏ ਪੈਰਿਸ 'ਚ ਦਰਬਾਰ ਹੁੰਦਾ ਈ ਓਏ। ਪਲਾਸ ਨਾਲ ਜੂਸ ਕੱਢਿਆ ਹੁੰਦਾ। ਪਿੱਕੀ ਪਿੱਕੀ ਪਿੱਕੀ। ਉਧਰੋਂ ਵੀ ਫਿੱਕੀ ਜਿਹੜੀ ਤੁਸੀਂ ਅਗਲੀ ਕਰਨੀ ਉਹ ਕਹਿ ਰਿਹਾ। ਗਟਰ 'ਚ ਚਾਰ ਪਾਇਆ ਹੁੰਦਾ। ਗਟਰ 'ਚ ਚਾਰ ਪੈਂਦੇ ਹੀ ਪਿੱਕੀ ਨੇ। ਪਿੱਕੀ ਸੋਚ ਕੇ ਪਿੱਕੀ ਪਿੱਕੀ ਓਏ ਵੱਡੇ ਗੋਸ਼ਤ ਦਾ ਚਾਰ ਪਾਇਆ ਹੁੰਦਾ, ਇਹ ਕਹਿ। ਪਿੱਕੀ 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 ਓਏ ਢੋਲਕ 'ਚ ਪੈਸੇ ਜੋੜੇ ਹੁੰਦੇ ਓਏ। ਪਿੱਕੀ ਪਿੱਕੀ ਯਾਰ ਇਹ ਕੀ ਤੁਹਾਡੇ ਨਾਲ? ਟਾਵਰ ਤੇ ਝਲੂਗੀ ਪਾਈ ਹੁੰਦੀ। ਓਏ ਕੁੱਤੇ ਦਾ ਲਾੜਾ ਪਾਇਆ ਹੁੰਦਾ। ਪਿੱਕੀ। ਫ੍ਰਿਜ 'ਚ ਬਾਲਣ ਰੱਖਿਆ ਹੁੰਦਾ। ਪਿੱਕੀ ਤੈਨੂੰ ਜੁਗਤਾਂ ਪੈ ਰਹੀਆਂ ਨੇ। ਮੈਂ ਇਧਰ ਕੰਮ ਲੱਗਾ ਸੀ। ਹਨੇਰਾ ਕਰਨ ਵਾਲਾ ਬਲਬ ਹੁੰਦਾ ਈ ਓਏ। ਰੋਸ਼ਨੀ ਕਰਨ ਵਾਲਾ ਬਲਬ ਹੁੰਦਾ। ਹਾਂ ਅੱਛੀ ਅੱਛੀ। ਬੱਕਰੀ ਕੋ ਐਡਰੈਸ ਪੁੱਛਿਆ ਹੁੰਦਾ। ਬੱਕਰੇ ਕੋਲ ਡਰੈਸ ਪੁੱਛਿਆ ਹੁੰਦਾ। ਹਾਂ ਵਾਹ ਰੇ ਵਾਹ ਰੇ। ਯਾਰ ਕੀ ਹੈ ਬਹੁਤ ਫਸ ਕੇ ਆ ਰਿਹਾ ਫੈਸਲ। ਫੈਸਲ ਤੋਂ ਇੰਜਾ ਜਿਵੇਂ ਐਪਲ ਦੀ ਇਸਤਰੀ ਹੁੰਦੀ ਓ। ਤੂੰ ਇੰਜ ਵਾ ਜਿਵੇਂ ਟੀ ਨਾ ਬੱਕਰੀ ਹੁੰਦੀ ਓ। ਉਹ ਜਿਵੇਂ ਡੋਨਸ ਦੀ ਮੰਜੀ ਹੁੰਦੀ ਓਏ। ਤੂੰ ਏਦਾਂ ਵਾ ਇੱਧਰ ਮੂੰਹ ਕਰੀ ਤੇਰਾ ਹੌਂਡਾ ਵਾਲਾ ਦਾ ਟ੍ਰਾਂਸਫਰ ਹੁੰਦਾ। ਓਏ ਏਦਾਂ ਵਾ HBL ਵਾਲਿਆਂ ਦੇ ਜੋਗਰ ਹੁੰਦੇ ਆ। ਤੂੰ ਏਦਾਂ ਵਾ ਸ਼ੈਲ ਵਾਲਾ ਦਾ ਬਦਮਾਨਸ ਹੁੰਦਾ। ਤੂੰ ਏਦਾਂ ਵਾ ਬਾਰਬੀਕਿਊ ਵਾਲਿਆਂ ਦਾ ਬੋਸਕੀ ਦਾ ਕੱਪੜਾ ਹੁੰਦਾ। ਜੇ ਆਪਦੇ ਆਪ ਨੂੰ ਕਸਮ ਪਵਾ ਕੇ ਹਾਸਾ ਰੋਕਣਾ ਤਾਂ ਰੋਕੀ ਜਾਓ ਫਿਰ। ਬੜਾ ਓਏ ਹੋਏ। ਆ ਤੁਸੀਂ ਵਿੱਚ ਦੇ ਕਿੰਨੇ ਲਿਟੀ ਜਾਣ ਡੇ ਕਸਮ। ਮੈਂ ਤੇ ਟੇਪਾਂ ਲਾਈਆਂ ਨੇ ਵੱਖੀਆਂ ਤੇ ਕਿ ਟੁੱਟ ਨਾ ਜਾਣ ਮੇਰੀਆਂ ਹੱਥਾਂ ਚ ਜਿੰਨਾ ਤੁਸੀਂ ਸਹਾਰੇ। ਓਏ ਸਪਰੇਟ ਨਾਲ ਗੁਸਲ ਕੀਤਾ ਹੁੰਦਾ ਈ ਓਏ। ਓਏ ਕਰਨੈਟੋ ਹਿੱਟ ਹੁੰਦੀ ਓਏ। ਹਾਂ ਬਜਰੀ ਦਾ ਜੂਸ ਹੁੰਦਾ ਈ ਓਏ। ਓਏ ਜਾਮੇ ਸ਼ੀਰੀ ਨਾਲ ਸਿਰ ਧੋਤਾ ਹੁੰਦਾ ਈ ਓਏ। ਓਏ ਮੀਂਗਣ ਦਾ ਮਿਲਕ ਸ਼ੇਕ ਹੁੰਦਾ ਓਏ। ਅਮਰੀਕਾ ਦੇ ਮਰਾਸੀ ਹੁੰਦੇ। ਓਏ ਯੂਰਪੀਅਨ ਭੰਡ ਹੁੰਦਾ ਈ ਓਏ। ਓਏ ਓਏ ਮੈਂ ਚ ਰੋਟੀ ਮੰਗੀ ਹੁੰਦੀ। ਹੈ ਅਮਰੀਕਾ ਦੇ ਭਾਂਡਾ ਲਈ ਕੱਟ ਦੇ ਕਰਤੀ। ਨਹੀਂ ਇਹ ਜੁਗਤਾਂ ਨਹੀਂ, ਇਹ ਤੇ ਸ਼ਾਇਰੀ ਹੈ। ਅੱਛਾ ਹਾਂ ਰੇੜੀ ਤੇ ਮਠਿਆਈ ਲਾਈ ਹੁੰਦੀ। ਵਾਹ ਵਾਹ ਵਾਹ। ਰੇੜੀ ਤੇ ਦਵਾਈਆਂ ਲਾਈਆਂ ਹੁੰਦੀਆਂ। ਆਹ ਰੋਟੀ ਡਾਊਨਲੋਡ ਕੀਤੀ ਹੁੰਦੀ। ਕੀ? ਰੋਟੀ ਡਾਊਨਲੋਡ ਕੀਤੀ। ਆਹ ਓਏ ਹੁਲੱਥੇ ਮਾਰ ਕੇ ਮੇਕਅਪ ਕੀਤਾ ਹੁੰਦਾ ਈ। ਓਏ 8 ਵਜੇ 5:30 ਹੋਏ ਹੁੰਦੀ। ਯਾਰ ਓਏ ਤਿੰਨਾਂ ਦਿਨਾਂ ਦਾ ਹਫਤਾ ਹੁੰਦਾ ਈ ਓਏ। ਕਿੰਨੇ ਦਾ? ਤਿੰਨਾਂ ਦਿਨਾਂ ਦਾ ਹਫਤਾ ਹੁੰਦਾ ਈ। ਓਏ ਓਏ ਜੁਮੇਰਾਤ ਤੋਂ ਬਾਅਦ ਸਮਾਰ ਹੁੰਦਾ ਈ। ਓਏ ਲੰਗੜੇ ਅੰਬ ਨੂੰ ਵਿਸਾਖੀਆਂ ਲੈ ਕੇ ਦਿੱਤੀਆਂ ਹੁੰਦੀਆਂ। ਹਾਂ ਓਕੇ ਓਏ ਬੁੱਧ ਨੂੰ ਸਾਗ ਪਕਾਇਆ ਹੁੰਦਾ ਓਏ। ਵਾਹ ਵਾਹ। ਬੁੱਧ ਨੂੰ ਕੀ ਨਾਗਾ ਹੁੰਦਾ? ਸੁੱਟੇ ਮੇਰੇ ਲੱਖ ਬੁੱਧ ਨੂੰ ਸਾਗ ਪਕਾਇਆ ਹੁੰਦਾ। ਓਏ ਜੁਮੇ ਨੂੰ ਰਾਹ ਬੰਦ ਕੀਤਾ ਹੁੰਦਾ ਓਏ। ਓਏ
ਗੱਟੇ ਨਾਲ ਫਾ ਲਿਆ ਹੁੰਦਾ ਗੱਟੇ ਨਾਲ ਫਾਂਸੀ ਲਈ ਹੁੰਦੀ। ਓਏ ਨਾਲੇ ਦਾ ਨਾਮ ਵਾਲਾ ਵਿਹੜਾ ਬੰਨਿਆ ਹੁੰਦਾ ਓਏ। ਤਲਵਾਰ ਦੇ ਨਾਲੇ ਤੇ ਛੱਤ ਕੀਤੀ ਹੁੰਦੀ, ਉਹ ਇੱਕ ਕੰਧਾ ਨਾਲ ਓਕੇ ਓਕੇ ਦੇਗ 'ਚ ਮੱਛੀਆਂ ਛੱਡੀਆਂ ਹੁੰਦੀਆਂ। ਹਾਂ ਪੰਗੂੜੇ 'ਚ ਬਰਾਤ ਗਈ ਹੁੰਦੀ। ਓਏ ਸਦਰ ਨੂੰ ਸੁਰਾਖ ਵਾਲੀ ਕੁਰਸੀ ਮਿਲੀ ਹੁੰਦੀ ਓਏ। ਹਾਂ ਬੜੀ ਵਾਸ਼ਰੂਮ 'ਚ ਪਈ ਹੁੰਦੀ। ਉਹ ਕਬਾੜ 'ਚ ਜ਼ੇਵਰ ਲਿਆ ਹੁੰਦਾ ਓਏ। ਚੱਲ ਯਾਰ ਆਖਰੀ ਜੁਗਤ ਮਿੱਠੇ ਕਰ ਆਖਰੀ। ਲੋ ਜੀ ਨਾਜ਼ਰੀਨ, ਡਿਊਲ ਕੋਰ ਬਣ ਰਹੀ ਹੁੰਦੀ ਆ। ਵਾਹ ਵਾਹ ਵਾਹ। ਆਇਆ ਕੁੱਤੇ ਦਾ ਸੌਫਟਵੇਅਰ ਕਰਾਇਆ ਹੁੰਦਾ। ਅੱਛਾ ਇਹ ਖਿੱਚ ਕੱਢਣ ਦੇ। ਅੱਛਾ ਮੈਂ ਨਾਜ਼ਰੀਨ ਤੁਹਾਨੂੰ ਜੈਨੂਅਨ ਇੱਕ ਆਖਰੀ ਗੱਲ ਸੁਣਾਵਾਂ। ਅੱਲਾ ਮਾਫੀ ਦੇਵੇ, ਤੁਸੀਂ ਗਲਤ ਨਹੀਂ ਸੁਣਨਾ ਉਹ ਸਮਝਣਾ। ਜੈਨੂਅਨ ਗੱਲ ਤੁਹਾਨੂੰ ਇੱਕ ਸੁਣਾਉਣ ਲੱਗਾ ਤੇ ਨਾ ਅਸੀਂ ਨਾ ਆਪਣੇ ਵਾਹਵਾ ਦੇਰ ਦੀ ਗੱਲ ਆ, ਸਾਡੇ ਨਾਲ 3-4 ਜਣੇ ਜੁਗਤ ਬਾਅਦ ਰਲ ਕੇ ਨਾ, ਇੱਕ ਵਿਚਾਰਾ ਮਾੜਾ ਜਿਹਾ ਬੰਦਾ ਸੀ ਪੜਿਆ, ਜਿਹਦੇ ਨਾਲ ਸਾਰੇ ਜਿਹਦੀ ਗੱਲ ਕਰ ਰਹੇ ਸਾਰੇ ਨੂੰ ਕਹੇ ਵੀ ਇਹਨੂੰ ਹੱਸਣਾ ਵਾ, ਤੇ ਉਹ ਫਿੱਕੀ ਜੁਗਤ ਕਰਦਾ, ਯਾਨੀ ਉਹਨੂੰ ਜੁਗਤ ਪੈਰੀ ਨਾ ਹੋਏ ਤੂੰ ਇੰਨਾ ਸਟੀਲ ਦਾ ਖਾਲੂ ਹੁੰਦਾ ਹੀ, ਤੇ ਕਿ ਕੋਈ ਨਹੀਂ ਹੱਸ ਰਿਹਾ ਜਾਣ ਕੇ, ਸਾਰੇ ਉਹਦੇ ਨਾਲ ਰਲੇ ਨੇ। ਤੇ ਉਹ ਅੱਗੋਂ ਕਹਿ ਰਹੇ ਨਾ ਓਏ ਤੂੰ ਇੰਜਾਂ ਕੰਧ ਡਿੱਗੀ ਹੁੰਦੀ ਆ। ਉਹਨੇ ਬਾਅਦ ਚ ਇੰਜ ਵੀ ਕਰਨਾ ਤੇ ਸਾਰੇ ਨੇ ਹੱਸਣਾ ਆਹ, ਤੇ ਉਹਨੇ ਸਾਰਾ ਵੇਖ ਕੇ ਤਾਂ ਕੁਝ ਹੋਣਾ ਵੀ ਮੈਂ ਆਪਣੀ ਜੁਗਤ ਕੀਤੀ। ਤੇ ਹੁਣ ਨਾ ਇੱਕਦਮ ਐਂਡ ਤੇ ਕੀ ਅਸੀਂ ਸੋਚਿਆ ਕਿ ਇੱਕ ਐਂਡ ਤੇ ਨਾ ਕੋਈ ਉਹਨੂੰ ਨਹੀਂ ਦੇਣਾ, ਬਿਲਟਅਪ ਨਹੀਂ ਦੇਣਾ, ਹੱਸਣਾ ਨਹੀਂ। ਤੇ ਉਹ ਜਿਹੜਾ ਅਗਲਾ ਕਰੈਕਟਰ ਸੀ ਨਾ, ਬਿੱਲਾ ਉਹਦਾ ਨਾਂ ਸੀ, ਉਹ ਬਿੱਲਾ ਚੜ ਗਿਆ ਉਹਦੇ ਤੇ, ਓਏ ਇੰਝ ਹੁੰਦਾ ਹੀ ਉਹ ਇੰਝ ਹੁੰਦਾ ਹੀ, ਤੇ ਉਹਨੂੰ ਆਮਦ ਨਹੀਂ ਹੋ ਰਹੀ। ਤੇ ਅਸੀਂ ਉਹਨੂੰ ਕਹਿ ਰਹੇ ਚੱਲ ਓਏ ਚੱਲ ਚੱਲ ਕਰ ਜੁਗਤ, ਤੇ ਉਹਨੂੰ ਆਮਦ ਨਹੀਂ ਹੋ ਰਹੀ, ਤੇ ਉਹਨੂੰ ਗੁੱਸਾ ਵੀ ਉੱਤੇ ਚੜ ਗਿਆ ਫੁੱਲ, ਤੇ ਉਹਨੇ ਜੁਗਤ ਵੀ ਮਾਰਨੀ ਆ, ਤੇ ਉਹਨੂੰ ਗਾਲਾਂ ਕੱਢਣ ਨੂੰ ਵੀ ਦਿਲ ਕਰ ਰਿਹਾ ਜਿਹੜਾ ਅੱਗੋਂ ਜੁਗਤਾਂ ਮਾਰ ਰਿਹਾ। ਤੇ ਉਹਨੇ ਕੋਈ ਜੁਗਤਾਂ ਮਾਰੀਆਂ ਸੀ, ਚੱਲ ਪਵਾਨ ਚੱਲ ਮਾਰ ਜੁਗਤ ਪਵਾਨ ਤੇ ਪਵਾਨ, ਕਹਿੰਦਾ ਬਿੱਲੇ ਤੂੰ ਇੰਜਾਂ ਬੱਚਾ ਹੁੰਦਾ ਹੀ। ਸਿੱਧਾ ਹੀ ਹੋ ਗਿਆ ਉਹਦੇ ਨਾਲ। ਜੁਗਤ ਵੀ ਮਾਰ ਯਾਰ, ਡਿੱਗ ਪਏ ਸਾਰੇ ਡਿੱਗ ਪਏ ਤੇ ਉਹ ਕਰ ਰਿਹਾ ਕਿੰਨਾ ਸੱਚੀ। ਉਹ ਯਾਰ ਮੇਰਾ ਕਿ ਯਾਰ ਹਸਬੰਦ ਸਾਡਾ ਹਾਸਾ ਮਸ਼ਹੂਰ ਹੁੰਦਾ ਸੀ, ਕੋਈ ਦੁਨੀਆ ਦਾ ਕੋਈ ਬੰਦਾ ਕਹਿੰਦਾ ਮੈਨੂੰ ਹਾਸਾ ਨਹੀਂ ਆਉਂਦਾ। ਧੱਕੇ ਨਹੀਂ ਅਗਲਾ ਬੰਦਾ ਹੱਸ ਪੈਂਦਾ। ਲੋ ਨਾਜ਼ਰੀਨ, ਅਫਤਾਰੀ ਦਾ ਟਾਈਮ ਹੋ ਗਿਆ ਮਾਸ਼ਾਅੱਲਾ, ਤੇ ਅਫਤਾਰੀ ਤੋਂ ਬਾਅਦ ਨਮਾਜ਼ ਪੜ੍ਹ ਕੇ ਫਿਰ ਅਸੀਂ ਸ਼ੋਅ ਕਰਾਂਗੇ ਦੁਬਾਰਾ ਇਨਸ਼ਾਅੱਲਾ। ਤੇ ਜਿਹੜੀ ਮੈਂ ਤੁਹਾਨੂੰ ਰਮਜ਼ਾਨ ਵਾਲੀ ਗੱਲ ਕਹੀ ਨਾ, ਇਹ ਤੁਸੀਂ ਸਾਰੇ ਮਾਸ਼ਾਅੱਲਾ ਰੋਜ਼ੇ ਰੱਖ ਰਹੇ ਹੋ, ਲੇਕਿਨ ਇਹ ਕਦੀ ਨਹੀਂ ਕਹਿਣਾ ਕਿ ਯਾਰ 26 ਰਹਿ ਗਏ, ਸ਼ੁਕਰ ਹੈ ਯਾਰ 20 ਰਹਿ ਗਏ, ਨਹੀਂ ਯਾਰ, ਇਹ ਤੋਂ ਇਹ ਤਾਸਰ ਮਿਲਦਾ ਕਿ ਤੁਸੀਂ ਨਾ ਖੁਸ਼ ਹੋ, ਤੁਸੀਂ ਚਾਹੁੰਦੇ ਹੋ ਕਿ ਜਲਦੀ ਜਲਦੀ ਮੁੱਕਣ। ਇਹਦੀ ਬਰਕਤਾਂ ਨੂੰ ਮਹਿਸੂਸ ਕਰੋਗੇ, ਫੀਲ ਕਰੋਗੇ, ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਲੱਗੇਗਾ ਕਿ ਯਾਰ ਰਮਜ਼ਾਨ ਜਿਹੜਾ ਜਲਦੀ ਜਾ ਰਿਹਾ ਹੈ। ਬਹੁਤ ਸਾਰੇ ਲੋਕ ਜਿਹੜੇ ਰੋਂਦੇ ਵੀ ਨਹੀਂ ਰਮਜ਼ਾਨ ਜਾਣ ਤੋਂ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼। ਅਸੀਂ ਵੀ ਇਸੇ ਰੋਜ਼ੇ ਦੀ ਕਸਮ ਆ ਸ਼ਾਇਰੀ ਦਾ ਪ੍ਰੋਗਰਾਮ ਕਰਨ ਬੈਠੇ ਸਾਂ ਯਾਰ, ਮੇਰਾ ਗੱਲ ਹੈ ਲੇਕਿਨ ਉਹ ਨਹੀਂ ਹੋਇਆ। ਉਹ ਚਵਲਾਂ ਦੀ ਵਜ੍ਹਾ ਤੋਂ ਨਹੀਂ ਹੋਇਆ। ਕਿਤਾਬਾਂ ਅੱਜ ਪੜ੍ਹੀਆਂ ਤੇ ਸ਼ਾਇਰੀ ਦਾ ਅਸੀਂ ਹੁਣ ਦੁਬਾਰਾ ਕਰਾਂਗੇ ਅਫਤਾਰੀ ਤੋਂ ਬਾਅਦ, ਨਮਾਜ਼ ਪੜ੍ਹ ਕੇ ਖਾਣਾ ਚਾਣਾ ਖਾ ਕੇ ਫਿਰ ਇਨਸ਼ਾਅੱਲਾ ਤਾਲਾ ਦੁਬਾਰਾ ਕਰਦੇ ਹਾਂ। ਆਪਣਾ ਬਹੁਤ ਖਿਆਲ ਰੱਖਣਾ। ਓਕੇ, ਅੱਲਾ ਹਾਫਿਜ਼। ਚਲੋ ਯਾਰ, ਸਮੋਸੇ ਲਿਆਂਦੇ ਆ? ਸਮੋਸੇ ਕਿਹਨੇ ਲਿਆਉਣੇ ਸੀ, ਸਾਰੇ ਤੇ ਇੱਥੇ ਬੈਠੇ।